खालिस्तानी आतंकी पन्नू की मौत, अमेरिका में कार एक्सीडेंट में मरने का दावा और खालिस्तानियों की हत्या के बाद अंडरग्राउंड था। पाकिस्तान च परमजीत सिंह पंजवड़ ते कनेडा च हरदीप सिंह निज्जर की हत्या ते यूके च अवतार सिंह खांडा की मौत तो बाद पन्नू नूं डर सी कि उसकी भी हत्या हो सकती। वे पंजाब के गैंगस्टरों और युवाओं को अलग खालिस्तान देश के लिए लड़ने के लिए उकसा रहा था। केंद्रीय गृह मंत्रालय ने उसे आतंकवादी घोषित किया था। पंजाब कह कि जी अवतार सिंह खंडा या दूसरे नूं क्यों करना है, वो तो कुदरती। हुण जिहड़ियां एजेंसियां ने खबरां प्लांट करा वो तो ओन कर रहे हैं एक तरीके दे नाल, अदरवाइज इन्हां नूं अवतार सिंह खंडे का तो मैंशन करने की लोड़ नहीं सी। ਜਿਹੜਾ ਫਾਲਸ ਅਲਾਰਮ ਹੁੰਦਾ ਕਿਤੇ ਇਹ ਤਾਂ ਨਹੀਂ ਵੀ ਇਹ ਸਾਨੂੰ ਜਿਹੜਾ ਅਵੇਸਲਾ ਕਰਨ ਦੀ ਲਾਈਨ ਦੇ ਥੱਲੇ ਕਿ ਬਈ ਤੁਸੀਂ ਇੱਕ ਦੋ ਵਾਰ ਇਹ ਕਰੋ ਔਰ ਇਵੈਂਚੁਅਲੀ ਜਿਹੜਾ ਉਸ ਦੇ ਲਈ ਇਹ ਕੋਈ ਖੇਡ ਰਹੇ ਨੇ, ਉਹ ਉਹਨਾਂ ਨੂੰ ਇੱਕੋ ਬ੍ਰਸ਼ ਨਾਲ ਖਾਲਿਸਤਾਨੀ ਲੇਬਲ ਕਰਦੇ ਨੇ ਜਾਂ ਦੂਜੇ ਕਰਦੇ ਨੇ। ਚਾਹੀਦਾ ਤਾਂ ਇਹ ਸੀ ਕਿ ਉਹ ਐਜ਼ ਏ ਕੈਨੇਡੀਅਨ ਅਸਰਟ ਕਰਦੇ ਆਪਣੇ ਆਪ ਨੂੰ, ਪਰ ਉਹਨਾਂ 'ਚੋਂ ਬਹੁਤ ਸਾਰੇ ਵਾਪਸ ਆ ਕੇ ਉਹ ਬਿਲਕੁਲ ਹੀ ਜਿਹੜੇ ਨੇ ਉਹ ਭਿੱਜੀ ਬਿੱਲੀ ਬਣ ਗਏ ਨੇ ਜਾਂ ਉਹ ਮੂੰਹ ਖੋਲਣੋਂ ਵੀ ਹਟ ਗਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज़ मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आयन प्रोग्राम सचो सच विच बहुत शुक्रिया जी। डॉक्टर साहब अज 5 जुलाई 2023 21 हाड़ नानकशाही संमत 555 का दिन है। तो डॉक्टर साहब प्रोग्राम शुरू करने तो पहला असीं दर्शकों ते ਸਰੋਤਿਆਂ ਨੂੰ हमेशा तनदासी व्यूअर्स जे तुसीं हक सच इंसाफ ते पैरा दिंदा ਇੱਕੋ ਇੱਕ चैनल TV84 ਨੂੰ देखना चाहते हो तो तुसीं देख सकते स्पैक्ट्रम केबल, आरसीएन केबल, बेलफम कैनेडा, roku, जादू बॉक्स, शावा, फेसबुक TV84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ तुसीं TV84 ਨੂੰ देख सकते हो। व्यूअर्स जे तुसीं TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ व्यूअर्स ਪਹਿਲੇ ਆਪਾਂ ਸ਼ੁਰੂਆਤ ਕਰਾਂਗੇ ਆਪਣੇ ਪ੍ਰੋਗਰਾਮ ਦੀ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਹੈ ਡੈਲਸ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਅਤੇ ਸਰਦਾਰ ਅਮਨਵੀਰ ਸਿੰਘ ਜੀ ਵੱਲੋਂ। ਸੋ ਇਹਨਾਂ ਬੇਨਤੀ ਕੀਤੀ ਹੈ ਕਿ ਸਾਡੇ ਵੀਰ ਭੈਣਾਂ ਅੱਜ ਵੀ ਭਾਰਤੀ ਕਹਾਉਣਾ ਜਿਹੜੇ ਨੇ ਉਹ ਪਸੰਦ ਕਰਦੇ ਹਨ। ਪੈਰ ਪੈਰ ਤੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਹੁਣ ਬਾਹਰਲੇ ਮੁਲਕਾਂ ਵਿੱਚ ਵੀ ਅਸੀਂ ਸੁਰੱਖਿਅਤ ਨਹੀਂ ਹਾਂ। ਕਿਸ ਹੱਦ ਤੱਕ ਭਾਰਤੀ ਹਕੂਮਤ ਜਿਹੜੀ ਹੈ ਉਹ ਨਿਗਰ ਗਈ ਹੈ। ਸਾਨੂੰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਸਾਡਾ ਜਿਹੜਾ ਦੁਸ਼ਮਣ ਹੈ ਕੌਣ ਹੈ, ਸਾਡੇ ਖਿਲਾਫ ਕੀ ਚਾਲ ਚੱਲ ਰਿਹਾ ਹੈ। ਇਹ ਸਮਾਂ ਕਿਸੇ ਹੋਰ ਬਹਿਸ ਵਿੱਚ ਪੈਣ ਦਾ ਨਹੀਂ ਹੈ, ਇਹ ਸਮਾਂ ਵੰਗਾਰਨ ਦਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੋਵਿੰਦਰ ਸਿੰਘ ਜੀ ਅਤੇ ਸਰਦਾਰ ਅਮਨਵੀਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਜਿਹੜੀ ਗੰਦੀ ਖੂਫੀਆ ਏਜੰਸੀ ਰਾ ਗੰਦੀਆਂ ਹਰਕਤਾਂ ਤੇ ਉਤਰੀ ਹੋਈ ਹੈ। ਅੱਜ ਸਵੇਰੇ ਭਾਰਤੀ ਮੀਡੀਆ ਨੇ ਬੜੇ ਜ਼ੋਰ ਸ਼ੋਰ ਨਾਲ ਇਹ ਖਬਰ ਸਰਕੂਲੇਟ ਕੀਤੀ ਹੈ ਕਿ 6 ਫॉर ਜਸਟਿਸ ਦੇ ਲੀਗਲ ਐਡਵਾਈਜ਼ਰ ਸਰਦਾਰ ਗੁਰਪਤਵੰਤ ਸਿੰਘ ਪੰਨੂ ਕੈਲੀਫੋਰਨੀਆ ਵਿੱਚ ਇੱਕ ਸੜਕ ਹਾਦਸੇ ਵਿੱਚ ਮਾਰੇ ਗਏ ਹਨ। ਭਾਰਤੀ ਮੀਡੀਆ ਵਿੱਚ ਇਸ ਖਬਰ ਤੋਂ ਬਾਅਦ ਇੱਕ ਜਸ਼ਨ ਵਾਲਾ ਮਾਹੌਲ ਦੇਖਣ ਵਿੱਚ ਆਇਆ। ਬਹੁਤ ਜਲਦੀ ਇਹ ਤੱਥ ਸਾਹਮਣੇ ਆ ਗਿਆ ਕਿ ਗੁਰਪਤਵੰਤ ਸਿੰਘ ਪੰਨੂ ਚੜ੍ਹਦੀ ਕਲਾ ਵਿੱਚ ਹਨ, ਪਰ ਹੁਣ ਇਹ ਝੂਠੀ ਖਬਰ ਨੂੰ ਨਸ਼ਰ ਕਰਨਾ ਕਈ ਕਿਸਮ ਦੇ ਸਵਾਲ ਖੜੇ ਕਰ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਟੈਕਸਾਸ ਤੋਂ ਆਪਣੇ ਵੀਰ ਅਮਨਵੀਰ ਸਿੰਘ, ਵੀਰ ਗੋਬਿੰਦਰ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ।
ਉਹਨਾਂ ਨੇ ਪੱਕੇ ਤੌਰ ਦੇ ਉੱਤੇ ਮਹੀਨੇ ਦੇ ਵਿੱਚ ਇੱਕ ਸਪਾਂਸਰਸ਼ਿਪ ਦੀ ਸੇਵਾ ਲਈ ਹੋਈ ਹੈ। ਅੱਛਾ, ਔਰ ਉਹਨਾਂ ਵੱਲੋਂ ਮਿਲੇ ਹੌਸਲੇ ਨੇ ਸਾਨੂੰ ਹੋਰ ਵੀ ਹੌਸਲਾ ਦਿੱਤਾ ਕਿ ਅਸੀਂ ਇਸ ਰਸਤੇ ਦੇ ਉੱਤੇ ਖਾਸ ਤੌਰ ਤੇ ਟੀਵੀ 84 ਨੂੰ ਜਿਹੜਾ ਹੈ ਉਸੇ ਹੀ ਸਪਿਰਿਟ ਦੇ ਨਾਲ, ਉਸੇ ਹੀ ਮੈਸੇਜ ਦੇ ਨਾਲ, ਉਸੇ ਹੀ ਨਿਸ਼ਾਨੇ ਨਾਲ ਜਾਰੀ ਰੱਖ ਸਕੀਏ। ਔਰ ਜਿਹੜੀ ਚੇਤਾਵਨੀ ਉਹਨਾਂ ਨੇ ਦਿੱਤੀ ਹੈ, ਇਹ ਮੈਂ ਸਮਝਦਾ ਹਾਂ ਵੀ ਅੱਜ ਜਦੋਂ ਸਾਰਾ ਦਿਨ ਸਵੇਰੇ ਆਲਮੋਸਟ 9 ਵਜੇ ਦੇ ਕਰੀਬ ਈਸਟ ਕੋਸਟ ਦੇ ਟਾਈਮ ਇਹ ਜਿਹੜੀ ਹੈ ਖਬਰ ਨਸ਼ਰ ਜਿਵੇਂ ਉਹਨਾਂ ਦੇ ਮੀਡੀਆ ਨੇ ਕੀਤੀ, ਦੈਨਿਕ ਭਾਸਕਰ ਨੇ, ਜਗ ਬਾਣੀ ਨੇ, ਕਿ ਗੁਰਪਤਵੰਤ ਸਿੰਘ ਪੰਨੂ ਕੈਲੀਫੋਰਨੀਆ 'ਚ ਹਾਈਵੇ 101 ਦੇ ਉੱਤੇ ਜਿਹੜਾ ਇੱਕ ਕਾਰ ਹਾਦਸੇ ਦੇ ਵਿੱਚ ਮਾਰੇ ਗਏ ਨੇ। ਔਰ ਉਸ ਤੋਂ ਬਾਅਦ ਆਲਮੋਸਟ ਨਾ ਥੰਮਣ ਵਾਲਾ ਨਾ ਰੁਕਣ ਵਾਲਾ ਸਿਲਸਿਲਾ ਬਿਲਕੁਲ ਦੁਨੀਆ ਭਰ ਦੇ ਸਿੱਖ ਹਲਕਿਆਂ ਦੇ ਵਿੱਚ ਸੀ। ਹਰ ਪਾਸਿਓਂ ਕਾਲਾਂ ਹੀ ਕਾਲਾਂ, ਔਰ ਇਹ ਨਹੀਂ ਹੈ ਕਿ ਕੋਈ ਸਾਨੂੰ ਹੀ ਖਾਸ ਆਈਆਂ, ਹਰ ਇੱਕ ਦਾ ਫਿਕਰ ਵੀ ਸੀ ਇਸ ਤੋਂ। ਇੱਕ ਗੱਲ ਕਿਉਂਕਿ ਇਹ ਕਨਫਰਮ ਤਾਂ ਇਮੀਡੀਏਟਲੀ ਹੋ ਗਿਆ ਸੀ ਵੀ ਇਹ ਖਬਰ ਝੂਠੀ ਹੈ, ਲੇਕਿਨ ਆਲਰੇਡੀ ਜਦੋਂ ਇੱਕ ਵਾਰ ਇੱਕ ਨੈਟਵਰਕ ਫਾਲਸਹੁੱਡ ਜਿਹੜਾ ਉਹ ਚਰਨ ਕਰਦਾ, ਉਹਨੂੰ ਥਰੋ ਕਰਦਾ, ਜਦੋਂ ਤੱਕ ਉਸ ਦੀ ਜਿਹੜੀ ਹੈ ਉਹ ਉਸ ਨੂੰ ਨੈਗੇਟ ਕੀਤਾ ਜਾਂਦਾ, ਆਲਰੇਡੀ ਬਹੁਤਿਆਂ ਤੱਕ ਪਹੁੰਚ ਚੁੱਕਾ ਹੁੰਦਾ। ਲੇਕਿਨ ਇਸ ਚੋਂ ਜਿੱਥੇ ਭਾਰਤੀ ਖੁਫੀਆ ਏਜੰਸੀਆਂ ਦੀ ਡਰਟੀ ਖੇਡ ਜੋ ਕਿ ਉਹ ਖੇਡ ਰਹੇ ਨੇ, ਉਹ ਕਿਸ ਪਾਸੇ ਵੱਲ ਇਸ਼ਾਰਾ ਕਰ ਰਹੀ ਹੈ, ਕਿੱਧਰ ਨੂੰ ਜਾ ਰਹੀ ਹੈ। ਜਿਵੇਂ ਸਾਡੇ ਵੀਰ ਗੁਰਨਿੰਦਰ ਸਿੰਘ ਧਾਲੀਵਾਲ, ਉਹਨਾਂ ਦੀ ਕਾਲ ਵੀ ਆਈ ਤਾਂ ਉਹਨਾਂ ਨੇ ਕਿਹਾ ਜੀ ਇਹ ਜੋ ਚੱਲ ਰਿਹਾ ਹੈ ਇਹ ਤਾਂ ਕਿਤੇ ਇਹ ਤਾਂ ਨਹੀਂ ਕਿ ਵੀ ਕहीं पे निगाहें कहीं पे निशाना, कि भी गल की है। और इसी तरह वीर बलजिंदर सिंह जिन्होंने कहा कि जी ये कोई ना कोई आने वाले पीरीयड ਦੇ ਵਿੱਚ ਹੋਰ ਵੱਡਾ ਫਾਲਸ ਫਲੈਗ ਆਪਰੇਸ਼ਨ ਸਿੱਖਾਂ ਦੇ ਖਿਲਾਫ ਕਰਨ ਵਾਲੇ ਨੇ ਔਰ ਉਹ ਉਹਦੇ ਲਈ ਭੂਮਿਕਾ ਤਿਆਰ ਕਰ ਰਹੇ ਨੇ। ਇਸ ਤਰ੍ਹਾਂ ਬਹੁਤ ਸਾਰੇ ਵੀਰਾਂ ਭੈਣਾਂ ਨੇ ਜਿਹੜਾ ਇਸ ਦੇ ਉੱਤੇ ਕੰਸਰਨ ਦਾ ਇਜ਼ਹਾਰ ਕੀਤਾ। ਔਰ ਇੱਕ ਗੱਲ ਦੀ ਤਸੱਲੀ ਵੀ ਹੋਈ ਕਿ ਜਦੋਂ ਅਸੀਂ ਬਹੁਤ ਵਾਰ 1 to 1 ਜਿਹਨਾਂ ਲੋਕਾਂ ਦੇ ਨਾਲ ਮਿਲਦੇ ਹਾਂ, ਕਿਸੇ ਦੀ ਸ਼ਖਸੀਅਤ ਦੇ ਨਾਲ ਕੋਈ ਰੁਸੇਵਾਂ ਵੀ ਹੁੰਦਾ ਹੈ ਜਾਂ ਕੋਈ ਸ਼ਿਕਾਇਤ ਵੀ ਹੁੰਦੀ ਹੈ, ਪਰ ਇਸ ਕਿਸਮ ਦੇ ਮੌਕੇ 'ਤੇ ਜਿਵੇਂ ਅਸੀਂ ਭਾਈ ਹਰਦੀਪ ਸਿੰਘ ਨਿੱਜਰ ਦੇ ਉਸ ਸ਼ਹਾਦਤ ਦੇ ਮੌਕੇ ਤੋਂ ਬਾਅਦ ਦੇਖਿਆ, ਔਰ ਖ਼ਾਸ ਤੌਰ 'ਤੇ ਉਹਨਾਂ ਦੇ ਸੰਸਕਾਰ ਔਰ ਅੰਤਮ ਅਰਦਾਸ ਵੇਲੇ ਕਿ ਇੱਕ ਪੂਰੀ ਇਮੋਸ਼ਨਲ ਤੌਰ ਦੇ ਉੱਤੇ ਕੌਮ ਤੁਹਾਨੂੰ ਇੱਕ ਥਾਂ ਇਕੱਠੀ ਹੋਈ ਨਜ਼ਰ ਆਈ। ਔਰ ਇਸੇ ਤਰ੍ਹਾਂ ਇਹ ਭਾਵੇਂ ਖਬਰ ਦੀ ਜਿਹੜੀ ਹੈ ਝੂਠੀ ਖਬਰ ਸੀ, ਔਰ ਲੇਕਿਨ ਇਸ ਦੇ ਉੱਤੇ ਜਿਵੇਂ ਹਰ ਪਾਸਿਓਂ ਇੱਕ ਕੰਸਰਨ ਦਾ ਇਜ਼ਹਾਰ ਹੋਇਆ ਔਰ ਭਾਰਤ ਸਰਕਾਰ ਜਾਂ ਉਸ ਦੀਆਂ ਖੁਫੀਆ ਏਜੰਸੀਆਂ ਕਿਸ ਖੇਡ ਨੂੰ ਖੇਡ ਰਹੀਆਂ ਨੇ ਔਰ ਅੱਗੋਂ ਖੇਡ ਸਕਦੀਆਂ ਨੇ, ਇਸ ਬਾਰੇ ਆਮ ਸਿੱਖ ਦੇ ਵਿੱਚ ਵੀ ਜਾਗਰੂਕਤਾ ਦੇਖਣ ਨੂੰ ਆਈ। ਮੈਂ ਸਮਝਦਾ ਵੀ ਇਹ ਆਪਣੇ ਆਪ ਦੇ ਵਿੱਚ ਵੀ ਇੱਕ ਪ੍ਰਾਪਤੀ ਦੇ ਤੌਰ 'ਤੇ ਇਹਨੂੰ ਦੇਖਣਾ ਚਾਹੀਦਾ ਕਿ ਦੁਸ਼ਮਣ ਉਦੋਂ ਹੀ ਕਾਮਯਾਬ ਹੁੰਦਾ ਹੈ ਜਦੋਂ ਅਗਲਾ ਜਿਹੜਾ ਜਿਸ ਦੇ ਉੱਤੇ ਉਹਨੇ ਵਾਰ ਕਰਨਾ ਹੈ ਉਹ ਬਿਲਕੁਲ ਉਸ ਤੋਂ ਅਣਜਾਣ ਜਾਂ ਬਿਲਕੁਲ ਉਹ ਗਾਫਲ ਹੁੰਦਾ ਜੀ। ਤੇ ਜਦੋਂ ਕੌਮ ਹੁਣ ਇਸ ਲੈਵਲ ਦੇ ਉੱਤੇ ਉਸ ਖੇਡ ਨੂੰ ਸਮਝਣ, ਉਸ ਦੇ ਕੰਧ ਤੇ ਕੀ ਲਿਖਿਆ ਕੀ ਨਹੀਂ ਲਿਖਿਆ, ਉਸ ਦੇ ਪਿੱਛੇ ਕੀ ਹੈ, ਬਿਟਵੀਨ ਦਾ ਲਾਈਨਸ ਕੀ ਹੈ, ਇਹ ਸਾਰੇ ਵੱਲ ਜਦੋਂ ਤੁਸੀਂ ਦੇਖਦੇ ਹੋ ਤਾਂ ਫਿਰ ਲੱਗਦਾ ਹੈ ਵੀ ਜਿਹੜੀ ਸਾਡੀ ਕਲੈਕਟਿਵ ਕੌਨਸ਼ੀਅਸਨੈਸ ਹੈ। ਹਾਲਾਂਕਿ ਇਸ ਗੱਲ ਦਾ ਵੀ ਧਿਆਨ ਰਹੇ, ਬਹੁਤਿਆਂ ਨੂੰ ਬਹੁਤ ਵਾਰ ਅਸੀਂ 100% ਲੋਕਾਂ 'ਚੋਂ ਉਸ ਕਿਸਮ ਦਾ ਰਿਸਪੌਂਸ ਲੱਭ ਰਹੇ ਹੁੰਦੇ, ਇਵੇਂ ਨਹੀਂ ਹੁੰਦਾ। ਮੇਰਾ ਹਮੇਸ਼ਾ ਮੈਂ ਇਸ ਦੇ ਉੱਤੇ ਇੱਕ ਜਨਰਲ ਜਿਹਾ ਕਮੈਂਟ ਮੇਰਾ ਹੁੰਦਾ ਕਿ ਕਿਸੇ ਵੀ ਆਈਡੀਆ ਨੂੰ ਸਿਰੇ ਲਾਉਣ ਲਈ ਜਾਂ ਕਿਸੇ ਨਿਸ਼ਾਨੇ ਦੀ ਪ੍ਰਾਪਤੀ ਲਈ 5% ਲੋਕ ਹੁੰਦੇ ਨੇ ਜਿਨ੍ਹਾਂ ਨੂੰ ਜਦੋਂ ਉਹ ਗੱਲ ਸਮਝ ਆ ਜਾਏ ਤੇ ਉਹ ਡੈਡੀਕੇਸ਼ਨ ਦੇ ਨਾਲ ਉਸ ਪਾਸੇ ਵੱਲ ਤੁਰ ਪੈਂਦੇ ਨੇ ਔਰ ਉਸ ਦੇ ਲਈ ਕਮਿਟਡ ਹੁੰਦੇ ਨੇ ਜੀ। 5% ਐਸੇ ਲੋਕ ਹੁੰਦੇ ਨੇ ਜਿਨ੍ਹਾਂ ਲਈ ਮੈਂ ਟਰਮ ਰਜਿਸਟਰਡ ਬੇਈਮਾਨ ਇਸਤੇਮਾਲ ਕਰਦਾ ਕਿ ਉਹ ਰਜਿਸਟਰਡ ਬੇਈਮਾਨ ਹੁੰਦੇ ਨੇ, ਉਹਨਾਂ ਨੇ ਹਰ ਸਮੇਂ ਨਾਲ ਰਹਿਣਾ ਹੁੰਦਾ। ਜੇ ਅਸੀਂ 10 ਗੁਰੂ ਸਾਹਿਬਾਨ ਦੇ ਜੀਵਨ ਕਾਲ ਵੇਲੇ ਵੀ ਦੇਖੀਏ ਤੇ ਤੁਹਾਨੂੰ ਉਹ 5% ਨਜ਼ਰ ਆ ਜਾਣਗੇ ਜਿਹੜੇ ਗੁਰੂ ਸਾਹਿਬਾਨ ਦੇ ਵਿਰੋਧ 'ਚ ਭਾਵੇਂ ਆਪਣੀ ਨਿੱਜੀ ਈਰਖਾ ਕਰਕੇ ਕਿਸੇ ਨੂੰ ਗੁਰਗੱਦੀ ਨਾ ਮਿਲਣ ਦਾ ਰੋਸਾ, ਕੋਈ ਵੈਸੇ ਏਜੰਟੀ ਕਰ ਰਿਹਾ ਹੈ, ਕੋਈ ਹੋਰ ਧਨ ਦੇ ਲੋਭ 'ਚ ਫਸਿਆ ਹੋਇਆ, ਕੋਈ ਹੋਰ ਹੈ, ਕੋਈ ਵੈਸੇ ਗੁੰਮਰਾਹ ਹੋ ਕੇ ਦੂਸਰੇ ਦਾ ਝੰਡਾ ਬਰਦਾਰ ਬਣ ਜਾਂਦਾ।
ਸੋ 5% ਜਿਹੜੇ ਨੇ ਉਹ ਰਜਿਸਟਰਡ ਬੇਈਮਾਨ ਹੁੰਦੇ ਨੇ। ਉਹ ਗੁਰੂ ਸਾਹਿਬਾਨ ਦੇ ਸਰੀਰਕ ਜਾਮਿਆਂ ਦੇ ਵੇਲੇ ਵੀ ਮੌਜੂਦ ਰਹੇ, ਉਹਨਾਂ ਦਾ ਕੋਈ ਇਲਾਜ ਨਹੀਂ, ਉਹਨਾਂ ਤੇ ਵਕਤ ਜ਼ਾਇਆ ਕਰਨ ਦੀ ਲੋੜ ਨਹੀਂ ਹੈ ਜੀ। 90% ਫੈਂਸ ਸਿਟਰ ਹੁੰਦੇ ਨੇ, ਵਾਰਡ ਦੇ ਉੱਤੇ ਬੈਠੇ ਹੁੰਦੇ ਨੇ। ਉਹਨਾਂ ਨੂੰ 5% ਜਿਹੜੇ ਐਕਟਿਵਿਸਟ ਨੇ ਉਹ ਵੀ ਪ੍ਰਭਾਵਿਤ ਕਰ ਸਕਦੇ ਨੇ। ਜੇ ਉਹ ਉਹਨਾਂ ਤੱਕ ਆਪਣੀ ਗੱਲ ਪਹੁੰਚਾ ਦੇਣ ਤਾਂ ਉਹ ਉਹਨਾਂ ਦੇ ਨਾਲ ਆ ਕੇ ਖਲੋ ਜਾਂਦੇ ਨੇ। ਕਿਸੇ ਵੀ ਨਾਟ ਕਿ ਅੱਜ ਅਸੀਂ ਖਾਲਿਸਤਾਨ ਦੇ ਕੰਟੈਕਸਟ 'ਚ ਭਾਵੇਂ ਇਸ ਨੂੰ ਗੱਲ ਕਰ ਰਹੇ ਹਾਂ, ਤੇ ਉਹੀ 90% ਕਈ ਵਾਰ ਜਿਹੜੇ ਰਜਿਸਟਰਡ ਬੇਈਮਾਨ ਨੇ 5%, ਉਹਨਾਂ ਦੇ ਪ੍ਰਚਾਰ ਜਾਂ ਉਹਨਾਂ ਦੇ ਝਾਂਸੇ ਜਾਂ ਉਹਨਾਂ ਦੇ ਨੈਰੇਟਿਵ ਦੇ ਉੱਤੇ ਵੀ ਉਹ ਇਤਬਾਰ ਕਰ ਸਕਦੇ ਨੇ। ਉਹਨਾਂ ਦਾ ਕੋਈ ਆਮ ਤੌਰ ਤੇ ਉਹਨਾਂ ਦਾ ਡੇ ਟੂ ਡੇ ਕਿਸੇ ਮੂਵਮੈਂਟ ਨਾਲ ਜਾਂ ਦੂਜੇ ਨਾਲ ਲਾਗਾ ਦੇਗਾ ਨਹੀਂ ਹੁੰਦਾ, ਕੰਸਰਨ ਨਹੀਂ ਹੁੰਦਾ। ਉਹਨਾਂ ਦੇ ਲਈ ਰੋਟੀ, ਕੱਪੜਾ ਔਰ ਮਕਾਨ ਇਸ ਦੌੜ ਦੇ ਵਿੱਚ ਉਹ ਸ਼ਾਮਲ ਹੁੰਦੇ ਨੇ। ਸੋ ਇਹ ਕਲਾਸ ਜਿਹੜੀ ਹੈ, ਜੇ ਅਸੀਂ ਆਪਣਾ ਹੀ ਇਤਿਹਾਸ 4 ਸਦੀਆਂ ਦਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਔਰ ਮੁਗਲਿਆ ਸਲਤਨਤ, ਅਫਗਾਨ ਹਮਲਾਵਰ, ਅਬਦਾਲੀ, ਨਾਦਰ ਸ਼ਾਹ ਜਾਂ ਬ੍ਰਿਟਿਸ਼ ਕਲੋਨੀਅਲਸ, ਤੇ ਤੁਹਾਨੂੰ ਇਹ ਨਜ਼ਰ ਆਏਗਾ ਕਿ ਜਿਹੜੇ ਮੈਜੋਰਿਟੀ ਕੀ 90% ਲੋਕ ਆਮ ਵਾਂਗ ਹੀ ਜੀ ਰਹੇ ਹੁੰਦੇ ਨੇ। ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈ ਰਿਹਾ ਹੁੰਦਾ ਜੋ ਉਹਨਾਂ ਦੇ ਉੱਤੇ ਨਾਫਜ਼ ਕੀਤਾ ਜਾਂਦਾ ਹੈ ਗੁਲਾਮੀ ਦਾ ਜਾਂ ਦੂਜਾ। ਜੇ ਉਹ ਟੈਕਸ ਵਾਧੂ ਕਰ ਦਿੰਦੇ ਨੇ ਉਹ ਦੇਣ ਲੱਗ ਜਾਂਦੇ ਨੇ, ਜੇ ਹਿਊਮਿਲੇਟ ਹੁੰਦੇ ਨੇ ਅੰਦਰੋਂ ਅੰਦਰ ਭਾਵੇਂ ਉਹ ਕੁੜਦੇ ਹੋਣ, ਲੇਕਿਨ 5% ਹੁੰਦੇ ਨੇ ਅਣਖੀ ਜਿਹੜੇ ਕਹਿੰਦੇ ਨੇ ਵੀ ਨਹੀਂ ਅਸੀਂ ਨਹੀਂ ਕਬੂਲਣਾ। ਉਹਨਾਂ ਦੇ ਲਈ ਫਿਰ ਕਾਲੇ ਪਾਣੀ ਹੁੰਦੇ ਨੇ, ਉਹਨਾਂ ਦੇ ਲਈ ਝੂਠੇ ਪੁਲਿਸ ਮੁਕਾਬਲੇ ਹੁੰਦੇ ਨੇ, ਉਹਨਾਂ ਦੇ ਲਈ ਟਾਰਚਰ ਸੈਂਟਰ ਹੁੰਦੇ ਨੇ, ਉਹਨਾਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਜਾਂਦੀਆਂ। ਉਹਨਾਂ ਬਾਰੇ ਫਿਰ ਕਈ ਵਾਰੇ ਕਿਹਾ ਜਾਂਦਾ ਸੀ ਕਿ ਬੱਚੇ ਤੇ ਮੁੰਡੇ ਤਾਂ ਉਹਦੇ ਉਸ ਟੱਬਰ ਦੇ 4 ਸੀ ਪਰ ਹੁਣ 3 ਹੀ ਰਹਿ ਗਏ, ਇੱਕ ਮਰ ਗਿਆ। ਉਹ ਕਹਿੰਦੇ ਅੱਛਾ ਮਰ ਗਿਆ, ਨਹੀਂ ਕਹਿੰਦੇ ਸਿੰਘਾਂ 'ਚ ਸ਼ਾਮਲ ਹੋ ਗਿਆ। ਸੋ ਮਤਲਬ ਇਹ ਹੈ ਵੀ ਅੱਜ ਨਹੀਂ ਤਾਂ ਕੱਲ ਨੂੰ ਮਰ ਜਾਏਗਾ। ਸੋ ਇਹੀ 18ਵੀਂ ਸਦੀ ਸੀ, ਇਹੀ ਅੱਜ ਦੇ ਅਸੀਂ ਦੌਰੇ ਦੇ ਵਿੱਚ ਵੀ ਦੇਖਦੇ। ਸੋ ਇਹ ਲੈਵਲ ਦੇ ਉੱਤੇ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਜਿਹੜਾ ਉਹ 90% ਹੈ, ਜਿਹੜਾ ਭਾਵੇਂ ਡੇ ਟੂ ਡੇ ਐਜ਼ ਏ ਐਕਟਿਵਿਸਟ ਨਹੀਂ ਹੈ, ਲੇਕਿਨ ਜੇ ਉਹਨੂੰ ਸਮਝ ਆਣੀ ਸ਼ੁਰੂ ਹੋ ਗਈ ਹੈ ਗੇਮ ਕਿ ਜੀ ਇਹ ਖੁਫੀਆ ਏਜੰਸੀਆਂ ਕੀ ਖੇਡ ਰਹੀਆਂ, ਜਾਂ ਜਿਸ ਲੈਵਲ ਦੇ ਉੱਤੇ ਜਦੋਂ ਈਵਨ ਸਾਡੇ ਖਿਲਾਫ ਭੁਗਤਣ ਵਾਲੀ ਇੰਡੀਅਨ ਸਟੇਟ ਜਿਹੜੀ ਹੈ ਬਾਹਰਲੇ ਸਿੱਖਾਂ ਬਾਰੇ ਉਹਨਾਂ ਨੂੰ ਜਿਹੜਾ 2.5 ਟੋਟਰੂ ਦੱਸਦੇ ਸੀ ਖਾਲਿਸਤਾਨੀਆਂ ਨੂੰ, ਦੂਜਿਆਂ ਨੂੰ। ਪਰ ਜਦੋਂ ਅਸੀਂ ਖਾਲਿਸਤਾਨ ਰੈਫਰੈਂਡਮ ਦੇ ਹਵਾਲੇ ਦੇ ਨਾਲ ਗੱਲ ਕਰਦੇ ਕਿ ਜਿੱਥੇ 3 ਮੁਲਕਾਂ ਦੇ ਵਿੱਚ ਇਹ ਟੈਸਟ ਹੋਇਆ, ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਰ ਬੂਥਿੰਗ ਸੈਂਟਰ ਦੇ ਉੱਤੇ, ਹਰ ਬੂਥ ਦੇ ਉੱਤੇ, ਹਰ ਵੋਟਿੰਗ ਸੈਂਟਰ ਦੇ ਉੱਤੇ ਸਿੱਖ ਸੰਗਤਾਂ ਆਈਆਂ ਨੇ, ਬੱਚੇ, ਬਜ਼ੁਰਗ, ਜਿਵੇਂ ਹੁਮਾ ਕੇ। ਸੋ ਇਸ ਦਾ ਮਤਲਬ ਇਹ ਹੈ ਕਿ ਵੀ ਉਸ ਜਿਹੜਾ 90% ਜਿਹੜਾ ਡੇ ਟੂ ਡੇ ਅਖਬਾਰਾਂ ਨਹੀਂ ਦੇਖਦਾ, ਮੀਡੀਆ 'ਚ ਵੀ ਉਸ ਕਿਸਮ ਨੂੰ ਹੀ ਦੇਖਦਾ, ਕਿਉਂਕਿ ਓਵਰਵੈਲਮ ਤਾਂ ਉਹਨਾਂ ਦੇ ਕੋਲ ਹੀ ਹੈ ਸਾਰਾ ਟੂਲ ਪ੍ਰੋਪੇਗੈਂਡੇ ਦਾ ਵੀ ਔਰ ਖੌਫ ਦਾ ਵੀ ਔਰ ਡਰ ਦਾ ਵੀ। ਜਾਂ ਕਿਸੇ ਨੂੰ ਪਾਸਪੋਰਟ ਚਾਹੀਦਾ ਹੈ, ਕਿਸੇ ਨੂੰ ਵੀਜ਼ਾ ਚਾਹੀਦਾ ਹੈ, ਕੋਈ ਜਿਹੜਾ ਉੱਥੇ ਜ਼ਮੀਨ ਗਹਿਣੇ ਪਾ ਕੇ ਇੱਥੇ ਬਾਹਰ ਆਇਆ ਉਹਨੇ ਜਾ ਕੇ ਭੈਣ ਦਾ ਵਿਆਹ ਕਰਨਾ, ਦੂਜਾ ਉਹ ਫਰੰਟ ਤੇ ਨਹੀਂ ਹੋਣਾ ਚਾਹੁੰਦਾ। ਪਰ ਇਹ ਸਾਰੇ ਤਬਕੇ ਦੇ ਵਿੱਚ ਇਸ ਵੇਲੇ ਇਹ ਗੱਲ ਡਾਇਸਪੋਰਾ 'ਚ, ਔਰ ਇਕੱਲਾ ਇਹ ਨਹੀਂ, ਮੈਂ ਈਵਨ ਪੰਜਾਬ ਤੋਂ ਵੀ ਘੱਟੋ ਘੱਟ 4-5 ਕਾਲਾਂ ਪ੍ਰੋਮੀਨੈਂਟ ਲੋਕਾਂ ਦੀਆਂ ਇਹ ਖਬਰ ਜਿਹੜੀ ਗੁਰਪਤਵੰਤ ਸਿੰਘ ਪੰਨੂ ਹੋਰਾਂ ਦੇ ਹਵਾਲੇ ਨਾਲ ਇਹਨਾਂ ਨੇ ਫੇਕ ਨਿਊਜ਼ ਬਣਾ ਕੇ ਜਿਸ ਕਿਸਮ ਨਾਲ ਘੁਮਾਈ, ਸੋ ਉਸ ਤੋਂ ਇਹ ਲੱਗਾ ਕਿ ਵੀ ਜਿਹੜੇ ਉੱਥੇ ਬੈਠੇ ਭਾਵੇਂ ਉਹਨਾਂ 'ਚ ਕਰੇਜ ਨਹੀਂ ਹੈ ਜਾਂ ਉਹਨਾਂ ਦੇ ਕੁਛ ਆਪਣੇ ਜਿਹੜੀਆਂ ਨੇ ਮਜਬੂਰੀਆਂ ਨੇ ਜਾਂ ਕਿਸੇ ਦਾ ਹਉਮੈ ਦਾ ਰੌਲਾ ਹੋਏਗਾ, ਪਰ ਫਿਕਰ ਦਾ ਇਜ਼ਹਾਰ ਹਰ ਪਾਸਿਓਂ ਹੋਇਆ। ਸੋ ਇਹ ਆਪਣੇ ਆਪ ਦੇ ਵਿੱਚ ਵੀ ਦੱਸਦਾ ਹੈ ਕਿ ਭਾਈ ਜਿਹੜੀ ਗੱਲ ਨੂੰ ਬਹੁਤ ਵਾਰ ਨੈਗੇਟਿਵਿਟੀ ਦੇ ਵਿੱਚ ਹੀ ਦੇਖਣ ਦਾ ਬਹੁਤਿਆਂ ਦਾ ਸੁਭਾਅ ਬਣਿਆ ਹੁੰਦਾ ਹੈ, ਇਸ ਦੇ ਬਰਖਸ ਗੱਲ ਜਿਹੜੀ ਹੈ ਕੌਮੀ ਚੇਤਨਾ ਦੀ, ਉਹ ਕਾਫੀ ਹੱਦ ਤੱਕ ਜਿਹੜੀ ਹੈ ਉਹ ਉਸ ਦੇ ਵਿੱਚ ਇੱਕ ਕੌਮੀ ਚੇਤਨਾ ਦੇ ਵਿੱਚ ਚੇਤਨਾ ਹੈ। ਔਰ ਮੈਂ ਜਦੋਂ ਇਸ ਖਬਰ ਦੀ, ਹਾਲਾਂਕਿ ਮੈਂ ਇੱਕ ਗੰਭੀਰ ਮੀਟਿੰਗ ਦੇ ਵਿੱਚ ਸੀ ਜਿਹਦੇ ਜਾਣ ਤੋਂ ਪਹਿਲਾਂ ਇਹ ਮੈਨੂੰ ਖਬਰ ਸਾਡੇ ਜਿਹੜਾ TV 84 ਦੇ ਟੋਰਾਂਟੋ ਬੇਸਡ ਵੀਰ ਸੁਖਵਿੰਦਰ ਸਿੰਘ ਹੋਰਾਂ ਨੇ ਉਹ ਕਨਫਰਮ ਕਰਨ ਲਈ ਪੁੱਛੀ, ਔਰ ਅਸੀਂ ਕਿਉਂਕਿ ਉਸ ਮੀਟਿੰਗ ਦਾ ਹਿੱਸਾ ਹੋਣਾ ਸੀ, ਜਿਹੜੀ ਮੀਟਿੰਗ 2 ਘੰਟੇ ਦੇ ਲਗਭਗ ਚੱਲੀ, ਤੇ ਜਦੋਂ ਤੱਕ ਬਾਹਰ ਆਏ ਉਦੋਂ ਤੱਕ ਜ਼ਾਹਰ ਹੈ ਕਿ ਵੀ ਅੱਡ-ਅੱਡ ਮੌਕਿਆਂ ਤੋਂ ਇਸ ਦੀ ਡਿਨਾਇਲ
ਪਤਾ ਹੋ ਲੱਗ ਗਿਆ ਚੁੱਕੀ ਸੀ ਜੀ। ਔਰ ਮੇਰੇ ਮਨ 'ਚ ਪਹਿਲਾ ਥਾਟ, ਹਾਲਾਂਕਿ ਜਦੋਂ ਵੀ ਕੋਈ ਇਸ ਕਿਸਮ ਦੀ ਖਬਰ ਤੁਸੀਂ ਸੁਣਦੇ ਹੋ ਇਨਸਟੈਂਟ ਤਾਂ ਸ਼ੌਕ ਹੁੰਦਾ ਹੈ ਕਿ ਵੀ ਇਹ ਇਹਨਾਂ ਦੀ ਡਰਟੀ ਗੇਮ ਜਿਹੜੀ ਹੈ ਉਹ ਤਾਂ ਅਸੀਂ ਲਗਾਤਾਰਤਾ ਨਾਲ, ਖਾਸ ਤੌਰ ਤੇ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ, ਭਾਈ ਅਵਤਾਰ ਸਿੰਘ ਖੰਡਾ, ਕਿਹਨਾਂ ਸਰਕਮਸਟਾਂਸ 'ਚ ਉਹਨਾਂ ਦੀ ਮੌਤ ਹੁੰਦੀ ਹੈ, ਭਾਈ ਹਰਦੀਪ ਸਿੰਘ ਨਿੱਜਰ, ਕਿ ਵੀ ਇਹ ਇਸ ਹੱਦ ਤੱਕ ਇੱਕਦਮ ਗੁੱਸਾ ਵੀ ਆਉਂਦਾ ਹੈ ਕਿਉਂਕਿ ਜਦੋਂ ਅਸੀਂ ਕੈਨੇਡਾ ਜਾਂ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਜਾਂ ਉਹਨਾਂ ਦੀ ਗੱਲ ਕਰਦੇ ਹਾਂ ਕਿ ਵੀ ਉਹਨਾਂ ਨੂੰ ਵੀ ਤਾਂ ਪਤਾ ਹੈ ਕਿ ਵੀ ਕੀ ਚੱਲ ਰਿਹਾ ਹੈ, ਅੱਛਾ, ਉਹਨਾਂ ਦਾ ਪ੍ਰੋਟੈਕਟਿਵ ਅੰਬ੍ਰੈਲਾ ਕਿੱਥੇ ਹੈ ਔਰ ਕਿਵੇਂ ਵਿਦ ਇੰਪਿਊਨਿਟੀ ਭਾਰਤੀ ਖੁਫੀਆ ਏਜੰਸੀਆਂ ਜਿਹੜੀਆਂ ਨੇ ਉਹਨਾਂ ਨੇ ਬਾਹਰਲੇ ਮੁਲਕਾਂ ਦੀ ਜ਼ਮੀਨ ਦੇ ਸਰਜ਼ਮੀਨ ਦੇ ਉੱਤੇ ਆਪਰੇਟ ਕਰਨਾ ਸ਼ੁਰੂ ਕੀਤਾ। ਪਰ ਇਨ ਮਾਈ ਹਾਰਟ ਆਫ ਹਾਰਟਸ ਮੈਨੂੰ ਇਹ ਲੱਗਦਾ ਸੀ ਕਿ ਵੀ ਇਹ ਖਬਰ ਠੀਕ ਨਹੀਂ ਹੈ ਔਰ ਇੱਕਦਮ ਮੇਰੇ ਮਨ ਦੇ ਵਿੱਚ ਜਦੋਂ ਬਾਅਦ ਦੇ ਵਿੱਚ ਇਸ ਦੀ ਡਿਨਾਈਲ ਆਈ ਔਰ ਉਹਨਾਂ ਦੇ ਚੜ੍ਹਦੀ ਕਲਾ 'ਚ ਗੁਰਪਤਵੰਤ ਸਿੰਘ ਉਹਨਾਂ ਦੇ ਹੋਣ ਦੀ ਖਬਰ ਆਈ ਤੇ ਸਾਡੇ ਜਿਵੇਂ ਇੱਕ ਤਾਂ ਸਾਡੇ ਸੱਭਿਆਚਾਰ ਦਾ ਵੀ ਹਿੱਸਾ ਹੈ ਕਿ ਜਦੋਂ ਕਿਸੇ ਬਾਰੇ ਕੋਈ ਇਸ ਕਿਸਮ ਦੀ ਜਿਹੜੀ ਹੈ ਉਹ ਖਬਰ ਹੋਏ ਔਰ ਬਾਅਦ ਦੇ ਵਿੱਚ ਗਲਤ ਸਾਬਤ ਹੋਏ ਤੇ ਆਮ ਲੋਕ ਵਿਜ਼ਡਮ ਦੇ ਵਿੱਚ ਇਹ ਕਿਹਾ ਜਾਂਦਾ ਸੀ ਲੰਮੀ ਉਮਰ ਹੋ ਗਈ, ਕਿ ਉਮਰ ਲੰਮੀ ਹੋ ਗਈ। ਅੱਛਾ, ਔਰ ਇੱਕ ਇਹ ਵੀ ਕਹਿੰਦੇ ਸੀ ਕਿ ਲਓ ਜੀ ਉਹਨਾਂ ਦੇ ਪਾਪ ਜਿਹੜੇ ਨੇ ਉਹ ਧੋ ਦਿੱਤੇ ਨੇ ਇਸ ਖਬਰ ਨੂੰ, ਉਹਨਾਂ ਨੂੰ ਤੋੜ ਕੇ। ਅਮਰੀਕਾ ਦਾ ਬਹੁਤ ਵੱਡਾ ਰਾਈਟਰ, ਥਿੰਕਰ ਔਰ ਜ਼ਿਆਦਾ ਹਿਊਮਰ ਦੇ ਵਿੱਚ ਜਿਹੜਾ ਲਿਖਣ ਵਾਲਾ ਉਸ ਦਾ ਨਾਂ ਤਾਂ ਹੋਰ ਸੀ ਪਰ ਉਹਦਾ ਪੈਨ ਨੇਮ ਮਾਰਕ ਟਵੇਨ ਸੀ। ਜਿਸ ਤਰ੍ਹਾਂ ਯੂਰਪ ਦੇ ਵਿੱਚ ਜਾਂ ਦੂਸਰੇ ਅੱਜ ਵੀ ਕੋਟ ਸ਼ੈਕਸਪੀਅਰ ਜਾਂ ਦੂਜੇ ਨੂੰ ਕੀਤਾ ਜਾਂਦਾ ਹੈ, ਅਮਰੀਕਨਸ ਲਈ ਜਿਹੜੀ ਇਨਸਟੈਂਟ ਵਿਜ਼ਡਮ ਵਿਦ ਦਾ ਹਿਊਮਰ ਐਂਡ ਆਲ, ਉਹ ਮਾਰਕ ਟਵੇਨ ਨੂੰ ਕੋਟ ਕੀਤਾ ਜਾਂਦਾ। ਤੇ ਮੇਰੇ ਮਨ 'ਚ ਇੱਕਦਮ ਮਾਰਕ ਟਵੇਨ ਦੀ ਕੋਟ ਆਈ ਕਿਉਂਕਿ ਮਾਰਕ ਟਵੇਨ ਨੂੰ ਜਿਹੜਾ ਜੂਨ 2 1897 ਚ, ਇਹ 19th ਸੈਂਚੁਰੀ ਐਂਡ ਦੀ ਗੱਲ ਹੈ, ਔਰ ਇੱਕ ਪ੍ਰੋਮੀਨੈਂਟ ਜਰਨਲਿਸਟ ਨਿਊਯਾਰਕ ਜਰਨਲ ਦਾ ਉਸ ਨੇ ਕਾਲ ਕੀਤਾ ਔਰ ਉਸ ਨੇ ਕਿਹਾ ਜੀ ਇੱਥੇ ਤਾਂ ਸਾਰੇ ਪਾਸੇ ਖਬਰ ਤੁਹਾਡੀ ਮੌਤ ਦੀ ਘੁੰਮੀ ਹੋਈ ਹੈ ਕਿਉਂਕਿ ਉਹਦਾ ਕਜ਼ਨ ਮਾਰਕ ਟਵੇਨ ਦਾ ਯੂਕੇ 'ਚ ਬਿਮਾਰ ਸੀ ਔਰ ਉਹ ਹਾਲਾਂਕਿ ਉਹ ਠੀਕ ਹੋ ਗਿਆ ਲੇਕਿਨ ਖਬਰ ਇਹ ਹੋਈ ਕਿ ਮਾਰਕ ਟਵੇਨ ਜਿਹੜਾ ਗਰੀਬੀ ਦਾ ਮਾਰਿਆ ਹੋਇਆ ਲੰਡਨ ਜਾ ਕੇ ਆਪਣੇ ਦਿਨ ਗੁਜ਼ਾਰ ਰਿਹਾ ਉਸ ਦੀ ਮੌਤ ਹੋਈ। ਔਰ ਕਿਉਂਕਿ ਉਸ ਸੈਂਸ ਆਫ ਹਿਊਮਰ ਤਾਂ ਕਿਉਂਕਿ ਉਹਨੇ ਤਾਂ ਰਾਦਰ ਹਿਊਮਰ ਨੂੰ ਜਨਮ ਦਿੱਤਾ, ਉਹਦੇ ਲੈਵਲ ਦਾ ਕੋਈ ਅੰਗਰੇਜ਼ੀ ਲਿਟਰੇਚਰ 'ਚ ਹਿਊਮਰਿਸਟ ਨਹੀਂ ਹੋਇਆ ਔਰ ਉਸ ਨੇ ਇਸ ਦੇ ਉੱਤੇ ਕਮੈਂਟ ਕੀਤਾ ਸੀ ਕਿ ਦਾ ਰਿਪੋਰਟਸ ਆਫ ਮਾਈ ਡੈਥ ਆਰ ਗ੍ਰੇਟਲੀ ਐਗਜ਼ੈਜਰੇਟਡ। ਉਹਨੇ ਕਿਹਾ ਵੀ ਮੇਰੀ ਮੌਤ ਦੀ ਖਬਰ ਨੂੰ ਕੁਝ ਜ਼ਿਆਦਾ ਹੀ ਵਧਾ ਚੜਾ ਕੇ ਪੇਸ਼ ਕੀਤਾ ਗਿਆ। ਸੋ ਇਹ ਉਹਦਾ ਇੱਕ ਸਟਾਈਲ ਸੀ ਹਿਊਮਰ ਦਾ। ਸੋ ਮੈਨੂੰ ਇਹ ਲੱਗਾ ਕਿ ਵੀ ਗੁਰਪਤਵੰਤ ਸਿੰਘ ਪੰਨੂ ਇਹ ਗੱਲ ਜ਼ਰੂਰ ਕਹਿ ਸਕਦੇ ਨੇ ਕਿ ਵੀ ਇਹ ਜਿਹੜੀਆਂ ਨਿਊਜ਼ ਨੇ ਮੇਰੇ ਸਾਡੇ ਦੁਸ਼ਮਣ ਵੱਲੋਂ ਉਹ ਜਰਾ ਬੜੀਆਂ ਵਧਾ ਚੜਾ ਕੇ ਐਗਜ਼ੈਜਰੇਟਡ ਨੇ ਕਿ ਵੀ ਔਰ ਗ੍ਰੇਟਲੀ ਐਗਜ਼ੈਜਰੇਟਡ ਜਿਵੇਂ ਮਾਰਕ ਟਵੇਨ ਨੇ ਕਿਹਾ। ਅੱਛਾ, ਲੇਕਿਨ ਇਹ ਕਹਿਣ ਤੋਂ ਬਾਅਦ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਗੱਲ ਨੂੰ ਇਵੇਂ ਲਾਈਟਲੀ ਲੈ ਕੇ ਜਾਂ ਅਸੀਂ ਇੱਕ ਦੂਜੇ ਨੂੰ ਇਹ ਕਹਿ ਕੇ ਕਿ ਜੀ ਇਹ ਫੇਕ ਨਿਊਜ਼ ਹੋਈ, ਫੜੀ ਗਈ, ਹੁਣ ਉਹ ਉਹਨਾਂ ਦੀ ਕੱਚੀ ਲੱਸੀ ਹੋ ਗਈ, ਉਹਨਾਂ ਦੀ ਕਿਰਕਰੀ ਹੋ ਨਹੀਂ, ਇਹ ਬੇਸ਼ਰਮਾਂ ਦਾ ਮੁਲਕ, ਬੇਸ਼ਰਮ ਰੇਸ, ਬੇਸ਼ਰਮ ਕੌਮ, ਬੇਸ਼ਰਮ ਬੇਹਯਾ ਅਕਿਰਤਕਾਣ ਸਿਸਟਮ, ਇਹਨਾਂ ਨੂੰ ਫਰਕ ਨਹੀਂ ਪੈਂਦਾ। ਇਹਨਾਂ ਦੀ ਹਰ ਹਰਕਤ ਚੋਂ ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਵੀ ਇਸ ਦੇ ਬਿਹਾਈਂਡ ਚੱਲ ਕੀ ਰਿਹਾ। ਇਹ ਉਹਨਾਂ ਨੇ ਜਿਸ ਲੈਵਲ ਦੇ ਉੱਤੇ ਹੁਣ ਦੈਨਿਕ ਭਾਸਕਰ ਜਾਂ ਜਗਬਾਣੀ ਜਾਂ ਉਹਨਾਂ ਦੇ ਆਫੀਸ਼ੀਅਲ ਟਵਿੱਟਰ ਹੈਂਡਲ ਔਰ ਕੱਲਾ ਇਹੀ ਨਹੀਂ ਸੀ ਕਿ ਵੀ ਇਹ ਖਬਰ ਸੀ, ਉਸ ਤੋਂ ਬਾਅਦ ਉਹਨਾਂ ਦੇ ਮੇਜਰ ਜਨਰਲ ਲੈਵਲ ਦੇ ਐਕਸਪਰਟ ਦੂਜੇ ਤੀਜੇ ਉਹ ਚਰਚਾਵਾਂ ਕਰ ਰਹੇ ਸੀ ਕਿ ਜੀ ਜੇ ਇਹ ਇਵੇਂ ਹੋ ਗਿਆ ਤੇ ਇਹ ਤਾਂ ਜਿਹੜੀ ਸੈਪਰੇਟਿਸਟ ਮੂਵਮੈਂਟ ਹੈ ਖਾਲਿਸਤਾਨ ਦੀ ਬਾਹਰ ਉਸ ਦਾ ਲੱਕ ਟੁੱਟ ਜਾਏਗਾ। ਕੋਈ ਕਹਿ ਰਹੇ ਸੀ ਜੀ ਹੁਣ ਖਾਲਿਸਤਾਨ ਰੈਫਰੈਂਡਮ ਦਾ ਭੋਗ ਪੈ ਗਿਆ ਔਰ ਜਿਹੜੇ ਲੋਕ ਆਲਰੇਡੀ ਪਹਿਲਾਂ ਹੀ ਧਮਕੀਆਂ ਦੇ ਰਹੇ ਸੀ ਜਦੋਂ ਲੇਟਲੀ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ ਕਿ ਹੁਣ ਪੰਨੂ ਦੀ ਵਾਰੀ ਹੈ ਜਾਂ ਹੁਣ ਫਲਾਂ ਦੀ ਵਾਰੀ ਹੈ, ਜਾਂ ਇਹ ਕਹਿ ਰਹੇ ਸੀ ਜੀ ਕਿੱਥੇ ਲੁਕ ਗਿਆ, ਕਿੱਥੇ ਛਿਪ ਗਿਆ, ਜਾਂ ਖਬਰਾਂ ਪਲਾਂਟ ਕਰ ਰਹੇ ਸੀ ਕਿ ਜੀ ਉਹਨਾਂ ਦੀ ਲੋਕੇਸ਼ਨ ਨਹੀਂ ਲੱਭ ਰਹੀ ਐਂਡ ਆਲ, ਉਹ ਹਾਈਡਿੰਗ 'ਚ ਚਲਾ ਗਿਆ। ਫਿਰ ਇਹ ਵੀ ਖਬਰਾਂ ਕੁਝ ਦਿਨ ਪਹਿਲਾਂ ਚੱਲ ਰਹੀਆਂ ਸੀ ਕਿ ਜੀ ਹੀ ਹੈਜ਼ ਬੀਨ ਕਿਡਨੈਪਡ, ਉਹਨਾਂ ਨੂੰ ਅਗਵਾ ਕਰ ਲਿਆ ਗਿਆ ਜਾਂ ਦੂਜਾ।
ਹੁਣ ਇਹ ਜਾਣਦਿਆਂ ਹੋਇਆ ਵੀ ਕਿ ਵੀ ਖਬਰ ਤਾਂ ਇਹ ਠੀਕ ਨਹੀਂ ਹੈ। ਹਾਂ, ਇਸ ਬਾਰੇ ਕਿਉਂਕਿ ਇਹ 101 ਤੋਂ ਅਜੇ ਕਿਉਂਕਿ ਕੈਲੀਫੋਰਨੀਆ ਵਾਲੇ ਨਾਲ ਸੰਪਰਕ ਤਾਂ ਹੋਇਆ ਕਿ ਵੀ ਕੀ ਕਿਤੇ ਐਸਾ ਤਾਂ ਨਹੀਂ ਹੈ ਕਿ ਆਲਰੇਡੀ ਜਿਹੜੀ ਕੋਈ ਗੰਦੀ ਖੇਡ ਉਹਨਾਂ ਨੇ ਪਲਾਨ ਕੀਤੀ ਹੋਈ ਸੀ ਉਹਦੇ ਮੁਤਾਬਕ ਹਿੱਟ ਕੋਈ ਹੋਰ ਹੋ ਗਿਆ ਹੋਏ ਔਰ ਉਹਨਾਂ ਨੂੰ ਇਹ ਹੋ ਗਿਆ ਕਿ ਜੀ ਇਹ ਹੋ ਗਿਆ ਔਰ ਉਹਨਾਂ ਨੇ ਉਸ ਨੂੰ ਐਜ਼ ਅ ਟਰੂਥ ਖਬਰ ਨੂੰ ਕੀਤਾ। ਸੈਕੰਡਲੀ ਇਹ ਜਿਹਨੂੰ ਅਸੀਂ ਪੰਜਾਬੀ ਚ ਝਕਾਨੀ ਦੇਣਾ ਕਹਿੰਦੇ ਕਿ ਵੀ ਇਹ ਉਸ ਤਰੀਕੇ ਨਾਲ ਖਬਰਾਂ ਉਡਾ ਰਹੇ ਨੇ। ਪਹਿਲਾਂ ਵੀ ਜਿਵੇਂ ਉਹਨਾਂ ਨੇ ਕਿਡਨੈਪਿੰਗ ਇਹ ਉਹ ਦੀ ਕੀਤੀ ਤੇ ਉਹ ਕਹਾਣੀ ਇੱਕ ਦਿਮਾਗ ਚੋਂ ਗੁਜ਼ਰਦੀ ਹੈ ਕਿ ਭਾਈ ਇੱਕ ਜਿਹੜਾ ਆਜੜੀ ਉਹ ਜਿਹੜਾ ਉਹ ਭੇਡਾਂ ਚਰਾਉਂਦਾ ਸੀ ਜਾਂ ਦੂਜੇ ਆਪਣੇ ਡੰਗਰ ਜਿਹੜਾ ਉਹ ਕਰਦਾ ਸੀ ਤੇ ਇੱਕ ਕਿਸੇ ਨੂੰ ਉਹਨੂੰ ਬਾਕੀ ਵੀ ਆਜੜੀ ਜਾਂ ਦੂਸਰੇ ਲੋਕ ਉਸ ਪਾਰਟ ਦੇ ਵਿੱਚ ਜਿਹੜੇ ਨੇ ਉਹ ਚਾਰਗਾਹ ਦੇ ਉੱਤੇ ਆਪਣੇ ਡੰਗਰ ਲੈ ਕੇ ਆਉਂਦੇ ਸੀ ਤੇ ਇੱਕ ਦਿਨ ਉਹਨੂੰ ਸ਼ਰਾਰਤ ਸੁੱਝੀ, ਉਹਨੇ ਪਹਾੜੀ ਦੇ ਉੱਤੇ ਖਲੋ ਕੇ ਕਿਹਾ ਕਿ ਸ਼ੇਰ ਆ ਗਿਆ, ਸ਼ੇਰ ਆ ਗਿਆ। ਔਰ ਉਹ ਸਾਰੇ ਜਿਹੜੇ ਨੇ ਉਹ ਭੇਡਾਂ ਨੂੰ ਆਪਣੇ ਨੂੰ ਸੰਭਾਲਣ ਤੇ ਲੱਗੇ, ਆਪਣੇ ਨੂੰ ਦੂਜੇ ਨੂੰ। ਔਰ ਕੁਝ ਦੇਰ ਬਾਅਦ ਉਹ ਹੱਸਦਾ ਨਜ਼ਰ ਆਇਆ। ਫਿਰ ਦੋ ਵਾਰ ਇੱਕ ਅੱਧੀ ਵਾਰੀ ਉਹਨੇ ਫੇਰ ਇਵੇਂ ਕੀਤਾ। ਲੋਕ ਜਦੋਂ ਤੱਕ ਤੀਜੀ ਵਾਰੀ ਇੱਕ ਵਾਰੀ ਸੱਚਮੁੱਚ ਹੀ ਸ਼ੇਰ ਆ ਗਿਆ ਔਰ ਜਦੋਂ ਉਹਨੇ ਕਿਹਾ ਤੇ ਉਹਨੇ ਕਿਹਾ ਕਿ ਵੀ ਇਹਦੀ ਆਦਤ ਹੈ ਮਜ਼ਾਕ ਦੀ ਔਰ ਉਹਨੇ ਨੁਕਸਾਨ ਕੀਤਾ। ਹੁਣ ਮਤਲਬ ਇਹ ਹੈ ਵੀ ਇਹ ਜਿਹੜਾ ਫਾਲਸ ਅਲਾਰਮ ਹੁੰਦਾ ਹੈ ਇਸ ਨਾਲ ਤੁਹਾਨੂੰ ਕਈ ਵਾਰ ਇੱਕ ਵਾਰ ਤਾਂ ਇਸ ਤਰ੍ਹਾਂ ਜਿਹੜਾ ਚੁਕੰਨੇ ਔਰ ਪੂਰਾ ਸ਼ੌਕਿੰਗ ਦੇ ਵਿੱਚ ਸਾਰੀ ਕੌਮ ਗਈ ਜੀ। ਕਿਤੇ ਇਹ ਤਾਂ ਨਹੀਂ ਵੀ ਇਹ ਸਾਨੂੰ ਜਿਹੜਾ ਅਵੇਸਲਾ ਕਰਨ ਦੀ ਲਾਈਨ ਦੇ ਥੱਲੇ ਕਿ ਬਈ ਤੁਸੀਂ ਇੱਕ ਦੋ ਵਾਰ ਇਹ ਕਰੋ ਔਰ ਇਵੈਂਚੁਅਲੀ ਜਿਹੜਾ ਉਸ ਦੇ ਲਈ ਇਹ ਕੋਈ ਖੇਡ ਖੇਡ ਰਹੇ ਨੇ। ਦੂਸਰਾ ਪਾਰਟ ਅਸੀਂ ਇਹ ਦੇਖਦੇ ਹਾਂ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਔਰ ਇਹ ਈਵਨ ਜੇ ਕੈਨੇਡਾ ਦੀਆਂ ਸੀਸਸ ਔਰ ਅਮਰੀਕਾ ਦੀ FBI ਜਿਨ੍ਹਾਂ ਨੇ ਵੀ ਇਸ ਸਾਰੇ ਨਾਲ ਰਾਬਤਾ ਰੱਖਿਆ ਹੋਇਆ ਉਹਨਾਂ ਨੂੰ ਵੀ ਪਤਾ ਹੈ ਵੀ ਇਹ ਹਾਈ ਪ੍ਰੋਫਾਈਲ ਕੰਮ ਵਾਲੇ ਨੇ ਔਰ ਇਹਨਾਂ ਦੇ ਉੱਤੇ ਹਰਦੀਪ ਸਿੰਘ ਨਿੱਜਰ ਜਿਹਨੂੰ ਖੁਦ ਵਾਰਨ ਕੀਤਾ ਸੀ ਉਹਨਾਂ ਨੇ ਸੀਸਸ ਨੇ, ਉਸ ਤੋਂ ਬਾਅਦ ਤਾਂ ਕੋਈ ਭੁਲੇਖਾ ਨਹੀਂ ਰਹਿ ਗਿਆ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਆਲਰੇਡੀ ਅਸੀਂ ਆਪਣੇ ਲਾਅ ਮੇਕਰਸ ਨੂੰ ਵੀ ਜਿਹੜੇ ਨੇ ਕੈਨੇਡਾ ਦੇ ਵਿੱਚ ਅਮਰੀਕਾ 'ਚ ਈਵਨ ਸਿੱਖ MPs ਉਹਨਾਂ ਦੇ ਉੱਤੇ ਵੀ ਤੰਜ਼ ਕੀਤਾ ਸੀ ਕਿ ਭਾਈ ਇਸ ਕਿਸਮ ਦਾ ਵਰਤਾਰਾ ਚੱਲ ਰਿਹਾ, ਉਹਨਾਂ ਦੀਆਂ ਜ਼ਬਾਨਾਂ ਨੂੰ ਕਿਉਂ ਤਾਲੇ ਲੱਗੇ ਹੋਏ ਨੇ। ਹਾਲਾਂ ਸਾਡੇ ਵੀਰ ਰਜਿੰਦਰ ਸਿੰਘ ਨਿਊਜ਼ੀਲੈਂਡ ਤੋਂ ਉਹਨਾਂ ਨੇ ਸਾਨੂੰ ਲਿਖਿਆ ਉਹਨਾਂ ਦੀ ਅੱਜ 2 ਵਾਰ ਕਾਲ ਵੀ ਆਈ, ਮੈਂ ਬਾਅਦ 'ਚ ਮਿਸਡ ਕਾਲ ਦੇਖੀ ਤੇ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਤੁਸੀਂ ਸੱਚੋ ਸੱਚ ਦੇ ਵਿੱਚ ਉਹਨਾਂ ਜਰਾ ਜਿਹੜੇ MPs ਨੇ ਕੁਛ ਨਹੀਂ ਕਿਹਾ ਜੋ ਉਹਨਾਂ ਨੂੰ ਤੁਸੀਂ ਕਾਫੀ ਨਿਸ਼ਾਨੇ ਤੇ ਲਿਆ ਕਿ ਉਹਨਾਂ ਨੇ ਕਿਹਾ ਪਰ ਇਸ ਤਰੀਕੇ ਨਾਲ ਇਹ ਵੀ ਹੋ ਸਕਦਾ ਹੈ ਕਿ ਵੀ ਜੇ ਅਸੀਂ ਉਹਨਾਂ ਦਾ ਸਾਥ ਨਾ ਦਿੱਤਾ ਉਹ ਨਾ ਬਣੇ ਤੇ ਉਸ ਚੋਂ ਜਿਹੜੇ ਨੇ ਉਹ ਦੂਜੇ ਕਿਸਮ ਦੇ ਲੋਕ ਆ ਜਾਣ ਤੇ ਇਸ ਦੇ ਉੱਤੇ ਸਾਨੂੰ ਆਪਣੀ ਰਿਪਰੈਜ਼ੈਂਟੇਸ਼ਨ ਵਧਾਉਣ ਦਾ ਸੋਚਣਾ ਚਾਹੀਦਾ ਹੈ। ਔਰ ਇਸ ਦੇ ਉੱਤੇ ਉਹਨਾਂ ਦਾ ਸ਼ੁਕਰੀਆ ਵੀਰ ਰਜਿੰਦਰ ਸਿੰਘ ਜੀ ਦਾ ਕਿ ਵੀ ਉਹਨਾਂ ਨੇ ਸਾਨੂੰ ਲਿਖਿਆ। ਲੇਕਿਨ ਦੇਖੋ ਇਹ ਹੁੰਦਾ ਹੈ ਵੀ ਅਸੀਂ ਜੇ ਕੌਮੀ ਹਿੱਤ ਦੀ ਗੱਲ ਜਿਹੜੀ ਕਿ ਇੱਕ ਤਾਂ ਖਾਲਿਸਤਾਨ ਦੀ ਐਡਵੋਕੇਸੀ ਆ ਉਹ ਸਮਝ ਆ ਸਕਦਾ ਹੈ ਕਿ ਜੀ ਪਾਰਟੀ ਪੋਜੀਸ਼ਨ ਉਹਦੇ 'ਚ ਵੀ ਜਗਮੀਤ ਸਿੰਘ ਕਿਹੜਾ ਪਾਰਟੀ ਲੀਡਰ ਨਹੀਂ ਹੈ, ਉਹਨੇ ਤਾਂ ਬਿਲਕੁਲ ਗੱਲ ਵੀ ਕੀਤੀ ਹੋਈ ਹੈ ਖੁੱਲ੍ਹ ਕੇ ਔਰ ਕੈਨੇਡੀਅਨ ਚਾਰਟਰ ਆਫ ਰਾਈਟਸ ਦੇ ਥੱਲੇ। ਪਰ ਦੂਸਰੇ ਪਾਸੇ ਜਿਹੜਾ ਤਬਕਾ MP MLA ਔਰ ਜੇ ਆਪਣੀਆਂ ਸਿਕਿਉਰਿਟੀ ਏਜੰਸੀਜ਼ ਨੂੰ ਉਹ ਇਹ ਵੀ ਨਹੀਂ ਪੁੱਛ ਸਕਦਾ ਕਿ ਭਾਈ ਜੇ ਤੁਹਾਡੇ ਕੋਲ ਕ੍ਰੈਡੀਬਲ ਇਨਫੋਰਮੇਸ਼ਨ ਸੀ ਤੁਸੀਂ ਪ੍ਰੋਟੈਕਟਿਵ ਅੰਬ੍ਰੈਲਾ ਕਿਉਂ ਨਹੀਂ ਦਿੱਤਾ। ਔਰ ਇਹ ਕਿਵੇਂ ਕੈਨੇਡਾ ਦੀ ਧਰਤੀ ਤੇ ਜਿੱਥੇ ਇੱਕ 에ਅਰ ਇੰਡੀਆ ਵਰਗੀ ਟ੍ਰੈਜਡੀ ਇਹਨਾਂ ਦੇ ਰਾਹ ਆਪਰੇਟਿਵਸ ਨੇ ਕੀਤੀ ਹੋਈ ਹੈ ਕੋਈ ਹੋਰ ਘਟਨਾ ਵਾਪਰਦੀ ਹੈ ਤੇ ਜੇ ਇਹ ਵੀ ਇਹਨਾਂ ਦਾ ਹੌਸਲਾ ਨਹੀਂ ਹੈ, ਅਸੀਂ ਇਹ ਨਹੀਂ ਕਹਿੰਦੇ ਵੀ ਇਹਨਾਂ ਨੂੰ ਕੱਢ ਕੇ ਤੁਸੀਂ ਦੂਸਰੇ ਲਿਆਓ, ਲੇਕਿਨ ਸਾਨੂੰ ਜਿਵੇਂ ਅਮਰੀਕਾ 'ਚ ਜਿਹੜੀ ਯਹੂਦੀ ਲੌਬੀ ਹੈ ਉਹਨਾਂ ਦਾ ਹਮੇਸ਼ਾ ਇਹ ਢੰਗ ਤਰੀਕਾ ਹੁੰਦਾ। ਇਕੱਲਾ ਇਹ ਨਹੀਂ ਵੀ ਆਪਣਿਆਂ ਨੂੰ, ਆਪਣੇ ਤਾਂ ਉਹਨਾਂ ਦੇ ਆਪਣੇ ਰਹਿੰਦੇ ਹੀ ਨੇ, ਜਿਵੇਂ ਸਾਡੇ ਤਾਂ ਆਪਣੇ ਨਹੀਂ ਬਹੁਤੇ ਹੈਗੇ, ਪਰ ਜਿਹੜੇ ਦੂਸਰਿਆਂ ਨੂੰ ਵੀ ਉਹ ਸਪੋਰਟ ਕਰਦੇ ਨੇ ਉਹਨਾਂ ਸਾਹਮਣੇ ਪਹਿਲਾਂ ਉਹ ਆਪਣੇ ਮੰਗਾਂ ਲੈ ਕੇ ਜਾਂਦੇ ਨੇ ਵੀ ਆਹ ਸਾਡੀਆਂ 5 ਜਾਂ 6 ਨੇ, 10 ਇਹਦੇ ਤੇ ਤੇਰੀ ਕੀ ਟੇਕ ਹੈ, ਫਿਰ ਅਸੀਂ ਡਿਸਾਈਡ ਕਰਾਂਗੇ ਕਿ ਵੀ ਕਰਨਾ। ਤੇ ਜੇ ਅਸੀਂ ਸਿਰਫ ਫੋਟੋ ਲਵਾਉਣ ਜਾਂ ਪੈਸੇ ਫੰਡ ਰੇਜ਼ਰ ਕਰਨ ਦੇ ਲਈ ਰਹਿਣਾ ਤੇ ਇਨ ਦਾ ਐਂਡ ਆਫ ਦਾ ਡੇ ਜਦੋਂ ਕੋਈ ਇਸ਼ੂ ਆਉਣਾ ਉਦੋਂ ਕਿਸੇ ਨੇ ਬੋਲਣਾ ਨਹੀਂ ਹੈ, ਫਿਰ ਮੈਨੂੰ ਲੱਗਦਾ ਵੀ ਸਾਨੂੰ ਏਡੀ ਘਬਰਾਉਣ ਦੀ ਲੋੜ ਨਹੀਂ ਹੈ
ਇਹਨਾਂ ਨੂੰ ਵੀ ਸਬਕ ਸਿਖਾਉਣ ਦੀ ਲੋੜ ਹੈ। ਤਾਂ ਮਤਲਬ ਇਹ ਨਹੀਂ ਹੈ ਵੀ ਅਸੀਂ ਇਹਨਾਂ ਨੂੰ ਕੋਈ ਰਿਪਲੇਸ ਕਰਨ ਲੱਗੇ ਆ, ਪਰ ਪ੍ਰੈਸ਼ਰ ਬਿਲਟ ਹੋਣਾ ਕਿ ਭਾਈ ਤੁਸੀਂ ਜਿਹੜਾ ਤੁਹਾਡਾ ਕਾਨੂੰਨ ਹੈ ਉਹਦੇ ਦਾਇਰੇ ਤਾਂ ਤੁਸੀਂ ਗੱਲ ਕਰ ਸਕਦੇ ਹੋ। ਹੁਣ ਇੱਕ ਪਾਸੇ ਜਿੱਥੇ ਕਿ ਜੇ ਭਾਰਤੀ ਏਜੰਸੀਆਂ ਜਾਂ ਉਹਨਾਂ ਦਾ ਮੀਡੀਆ ਜਾਂ ਦੂਜਾ ਉਹੀ ਜਿਹੜੇ 15-16 ਮੈਂਬਰ ਪਾਰਲੀਮੈਂਟ ਸਿੱਖ ਅੱਡ-ਅੱਡ ਪਾਰਟੀਆਂ 'ਚ ਨੇ, ਉਹਨਾਂ 'ਚੋਂ ਉਸ ਵੇਲੇ 4 ਮਿਨਿਸਟਰ ਸੀ ਜਦੋਂ ਜਸਟਿਨ ਟਰੂਡੋ ਨੇ ਪਹਿਲੀ ਟ੍ਰਿਪ ਇੰਡੀਆ ਦੀ ਕੀਤੀ, ਜੇ ਉਹ ਉਹਨਾਂ ਨੂੰ ਇੱਕੋ ਬ੍ਰਸ਼ ਨਾਲ ਖਾਲਿਸਤਾਨੀ ਲੇਬਲ ਕਰਦੇ ਨੇ ਜਾਂ ਦੂਜੇ ਕਰਦੇ ਨੇ, ਚਾਹੀਦਾ ਤਾਂ ਇਹ ਸੀ ਕਿ ਉਹ ਐਜ਼ ਏ ਕੈਨੇਡੀਅਨ ਅਸਰਟ ਕਰਦੇ ਆਪਣੇ ਆਪ ਨੂੰ। ਪਰ ਉਹਨਾਂ 'ਚੋਂ ਬਹੁਤ ਸਾਰੇ ਵਾਪਸ ਆ ਕੇ ਉਹ ਬਿਲਕੁਲ ਹੀ ਜਿਹੜੇ ਨੇ ਉਹ ਭਿੱਜੀ ਬਿੱਲੀ ਬਣ ਗਏ ਨੇ, ਜਾਂ ਉਹ ਮੂੰਹ ਖੋਲ੍ਹਣੋਂ ਵੀ ਹਟ ਗਏ। ਪਹਿਲਾਂ ਵੀ ਕਿ ਜਿੰਨਾ ਕੁ ਖੋਲ੍ਹਦੇ ਸੀ ਉਹਨਾਂ ਵੀ ਖੋਲ੍ਹਣੋਂ ਹਟ ਗਏ। ਸੋ ਸਾਡਾ ਵੀਰ ਰਜਿੰਦਰ ਸਿੰਘ ਜੀ ਕੰਸਰਨ ਇਹ ਹੈ, ਸਾਨੂੰ ਵੀ ਇਹ ਪਤਾ ਹੈ ਵੀ ਇਹ ਸਾਡੇ ਆਪਣੇ ਨੇ, ਅਲਟੀਮੇਟਲੀ ਇਹਨਾਂ ਦਾ ਕੰਨ ਵੀ ਮਰੋੜਾਂਗੇ, ਇਹਨਾਂ ਨੂੰ ਜੇ ਲੋੜ ਹੋਈ ਤਾਂ ਚਾਬਕ ਵੀ ਮਾਰਾਂਗੇ ਕਿ ਭਾਈ ਗੱਲ ਕਰੋ। ਇਵੇਂ ਹੀ ਪੋਲੀਟੀਕਲ ਲੌਬੀ ਜਿਹੜੀ ਹੈ ਇਵੇਂ ਹੀ ਬਿਲਟ ਹੁੰਦੀ ਹੈ ਔਰ ਇਹੀ ਬਣਦਾ। ਹੁਣ ਅਸੀਂ ਇਹ ਨਹੀਂ ਹੈ ਵੀ ਇਹ ਖਬਰ ਨੂੰ ਕਿਸੇ ਅਦਰਵਾਈਜ਼ ਨੱਟ ਨੇ ਜਾਂ ਜਿਹੜੇ ਮਲਟੀਪਲ ਯੂਟਿਊਬਰ ਨੇ ਉਹਨਾਂ ਨੇ ਚਲਾਇਆ। ਜੇ ਤੁਸੀਂ ਇਹਦਾ ਸੀਕੁਐਂਸ ਦੇਖੋ, ਕਿਉਂਕਿ ਦੈਨਿਕ ਭਾਸਕਰ ਇਸ ਵੇਲੇ ਬਹੁਤ ਵੱਡੀ ਸਰਕੂਲੇਸ਼ਨ ਵਾਲਾ ਅਖਬਾਰ ਹੈ ਭਾਰਤ ਦੇ ਵਿੱਚ, ਨਾਰਥ ਇੰਡੀਆ ਦੇ ਵਿੱਚ, ਔਰ ਕਈ ਐਡੀਸ਼ਨ ਉਹਨਾਂ ਦੇ ਕਈ ਸ਼ਹਿਰਾਂ ਤੋਂ ਛਪਦੇ ਨੇ। ਔਰ ਇਸ ਨੇ ਹਿੰਦੀ ਦਾ ਅਖਬਾਰ ਹੈ, ਜ਼ਾਹਰ ਹੈ ਭਾਸਕਰ ਸੂਰਜ ਨੂੰ ਕਹਿੰਦੇ ਨੇ ਉਹਦੇ ਨਾਲ ਜੋੜ ਕੇ, और उन्हें खबर ये लाई खालिस्तानी आतंकी पन्नू की मौत, अमेरिका में कार एक्सीडेंट में मरने का दावा और खालिस्तानियों की हत्या के बाद अंडरग्राउंड था। देखो हुण इहदे च भी इनहेरेंट एक मैसेज लुकिया होया है। और जे तुसी इस सारी स्टोरी नूं अगे देखदे हो तो फिर उन्होंने ये कहा कि भाई ये हाईवे 101 दे उत्ते अमरीका दे कैलीफोर्निया च कार दा एक्सीडेंट होया और नाल दी नाल उन्हें कहा कि बई ये जिहड़ा कुछ टाइम तो पन्नू अंडरग्राउंड सी, लोकेशन ट्रेस ना होए, उन्हें मोबाइल भी स्विच ऑफ किया होया है। पाकिस्तान च परमजीत सिंह पंजवड़ ते कनेडा च हरदीप सिंह निज्जर की हत्या ते यूके च अवतार सिंह खांडा की मौत तो बाद पन्नू नूं डर सी कि उसकी भी हत्या हो सकती है। हुण जदों ये तीन नाम बार बार लैंदे ने तो इस तो तुहानूं लग जाए, पता लग जाता है, इंडिकेशन होंदी है कि ऑलरेडी इन्हां दी ये कारस्तानी है। फिर इहदा उन्हें एक हैडिंग होर दिता है, कुख्यात आतंकियों के संपर्क में था पन्नू। कुख्यात बदनाम जिहड़े आतंकवादी उन्हां दे उस संपर्क सी। और फिर उन्होंने यूके च बैठे परमजीत सिंह पम्मा, कनेडा च रहने वाले हरदीप सिंह निज्जर, इंटरनेशनल सिख यूथ फैडरेशन के मलकीत सिंह फौजी, ये हुण नवां नाम कोई ड्रॉप किया मलकीत सिंह फौजी का, मैं पहली बार देख रहा कि भी ये भी उन्होंने कुछ ना कुछ नवा बिल्ट करना। फिर वो कहता है कि वे पंजाब के गैंगस्टरों और युवाओं को अलग खालिस्तान देश के लिए लड़ने के लिए उकसा रहा था। केंद्रीय गृह मंत्रालय ने उसे आतंकवादी घोषित किया था। हुण तुसीं एकदम नैगेटिव प्रोफाइल कि भी इस लैवल का दहशतगर्द, इधर सबंध उधर सबंध, पंजाब के गैंगस्टरां नूं भड़का रहा सी। रेफरेंडम 2020 के नाम से चला रहा था खालिस्तानी। हुण उन्होंने इस खबर नूं पन्नू नूं पास्ट टेंस बनाता कि गल मुका दी है और ये सारा जिहड़ा है वो पंजाब रेफरेंडम 2020 के नाम ते खालिस्तानी सिखां नूं खालिस्तानी मुहिम नाल जोड़न लई सोशल मीडिया का सहारा लैंदा सी। और ये जिहड़ा नारे लिखण दे लई फंडिंग भी की जाती सी। पंजाब च ऐसे कई लोग पकड़े गए जिन्होंने पन्नू के कहण ते बहुत सारिया थावां ते खालिस्तान के नारे लिखे। और फिर इस खबर नूं अगों एक होर सब हैडिंग दे के छापदा है दैनिक भास्कर, 2 महीने में 3 खालिस्तानी आतंकी बारे बड़े अपनी प्राप्ति दस रहे हैं कि भाई 14 जून नूं भारतीय हाई कमीशन लंडन च जिन्हें प्लान किया हमला, खालिस्तान समर्थक अवतार सिंह खंडा उन्होंने ब्रिटेन च मौत हो गई। हालांकि कहा जाता है जी ब्लड कैंसर नाल ये कह रहा है, पर यह भी है भी उन्होंने जहर दिता गया। हुण साडे कई उत्थे बैठे पंजाब च कहणगे
ਕਿ ਜੀ ਅਵਤਾਰ ਸਿੰਘ ਖੰਡਾ ਜਾਂ ਦੂਸਰੇ ਨੂੰ ਕਿਉਂ ਕਰਨਾ ਹੈ, ਉਹ ਤਾਂ ਕੁਦਰਤੀ ਹੁਣ ਜਿਹੜੀਆਂ ਏਜੰਸੀਆਂ ਨੇ ਇਹ ਖਬਰਾਂ ਉਹ ਪਲਾਂਟ ਕਰਾ ਉਹ ਤਾਂ ਓਨ ਕਰ ਰਹੇ ਨੇ ਇੱਕ ਤਰੀਕੇ ਦੇ ਨਾਲ। ਅਦਰਵਾਈਜ਼ ਇਹਨਾਂ ਨੂੰ ਅਵਤਾਰ ਸਿੰਘ ਖੰਡੇ ਦਾ ਤਾਂ ਮੈਂਸ਼ਨ ਕਰਨ ਦੀ ਲੋੜ ਨਹੀਂ ਸੀ, ਕਿਉਂਕਿ ਜੇ ਉਹ ਕਹਿ ਰਹੇ ਨੇ ਕਿ ਜੀ 2 ਮਹੀਨੇ 'ਚ 3 ਮਾਰੇ ਗਏ, ਉਹਦੇ 'ਚੋਂ ਪਹਿਲਾਂ ਖੰਡੇ ਦੀ, ਫਿਰ ਪਰਮਜੀਤ ਸਿੰਘ ਪੰਜਵੜ, ਬਿਲਕੁਲ, ਕਿ ਉਹਨਾਂ ਨੂੰ 6 ਮਈ ਨੂੰ ਲਾਹੌਰ ਦੇ ਵਿੱਚ ਮਾਰਿਆ ਗਿਆ। ਫਿਰ ਹਰਦੀਪ ਨਿੱਜਰ ਦਾ ਜ਼ਿਕਰ 18 ਜੂਨ, ਹੁਣ 6 ਮਈ ਤੋਂ 18 ਜੂਨ 1 ਮਹੀਨਾ ਪਲੱਸ ਹੁੰਦਾ। ਔਰ ਫਿਰ ਜਿਹੜਾ ਨਾਲ ਇੱਕ ਥੱਲੇ ਹੈਡਿੰਗ ਹੈ ਕਿ ਜੀ ਖਾਲਿਸਤਾਨ मूवमेंट का पोस्टर बॉय अमृतपाल पहले ही जेल में। ਹੁਣ ਤੁਸੀਂ ਇਹਨਾਂ ਨੂੰ ਜਦੋਂ ਲਿੰਕ ਕਰਦੇ ਹੋ ਕਿ ਉੱਥੇ ਕੀ ਐਕਟੀਵਿਟੀ ਹੈ, ਬਾਹਰ ਕੀ ਹੈ, ਔਰ ਏਜੰਸੀਆਂ ਇਹਨੂੰ ਕਿਵੇਂ ਇੱਕੋ ਬ੍ਰਸ਼ ਨਾਲ ਪੇਂਟ ਕਰ ਰਹੀਆਂ ਨੇ। ਔਰ ਇਹ ਜਿਹੜਾ ਨਾਲ ਦੀ ਨਾਲ ਤੁਸੀਂ ਪਿਛਲੇ 2 ਦਿਨ 'ਚ ਦੇਖਦੇ ਹੋ ਕਿ ਫੇਕ ਨਿਊਜ਼, ਅੱਗ ਲੱਗਣ ਦੀ ਖਬਰ ਜੀ ਸੈਨ ਫਰਾਂਸਿਸਕੋ 'ਚ ਲਾਤੀ, ਔਰ ਇਹ ਹੋ ਗਿਆ, ਔਰ ਸਟੇਟ ਡਿਪਾਰਟਮੈਂਟ ਨੇ ਉਹਨੂੰ ਕੰਡੈਮ ਕਰਤਾ। ਸੋ ਇਹ ਸਾਰੇ ਦੇ ਚੱਲਦੇ ਆ, ਔਰ ਇਹ ਸਾਰਾ NIA ਦੀ ਟੀਮ ਦਾ ਹੋਣਾ ਪਹਿਲਾਂ ਸੀ ਜੀ, UK 'ਚ ਆਈ ਹੈ, ਹੁਣ ਅਮਰੀਕਾ ਔਰ ਕੈਨੇਡਾ 'ਚ ਵੀ ਉਹ ਬੈਠੇ ਨੇ। ਸੋ ਇਸ ਲੈਵਲ ਦੇ ਉੱਤੇ ਜੋ ਇਹਨਾਂ ਦਾ ਚੱਲ ਰਿਹਾ ਹੈ, ਅਸੀਂ ਸਮਝਦੇ ਹਾਂ ਕਿ ਵੀ ਬੇਸ਼ੱਕ ਸਾਈ ਆਫ ਰਿਲੀਫ ਹੈ, ਬਹੁਤ ਸਾਰਿਆਂ ਨੇ ਅਰਦਾਸਾਂ ਕੀਤੀਆਂ, ਬਹੁਤ ਸਾਰਿਆਂ ਨੇ ਗੁਰੂ ਦਾ ਸ਼ੁਕਰਾਨਾ ਕੀਤਾ ਕਿ ਇਹ ਖਬਰ ਗਲਤ ਹੈ, ਲੇਕਿਨ ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਵੀ ਜਿਨ੍ਹਾਂ ਨੇ ਇਸ ਲੈਵਲ ਦੇ ਉੱਤੇ ਇਸ ਖਬਰ ਨੂੰ ਪਲਾਂਟ ਵੀ ਕੀਤਾ, ਪ੍ਰਚਾਰਿਆ ਵੀ, ਔਰ ਰੀਟਰੈਕ ਕਰਨ ਦੇ ਵਿੱਚ ਅਜੇ ਤੱਕ ਵੀ ਤੁਹਾਨੂੰ ਉਹ ਨਜ਼ਰ ਨਹੀਂ ਆਏਗਾ ਉਹਨਾਂ ਦਾ ਕੋਈ ਪਰਪਸ ਹੈ। ਇਹ ਜਿਹੜੀ ਕਈ ਵਾਰ ਸਮੋਕ ਸਕਰੀਨ ਕ੍ਰੀਏਟ ਕੀਤੀ ਜਾਂਦੀ ਹੈ, ਕਈ ਵਾਰ ਤੁਹਾਨੂੰ ਅਵੇਸਲਾ ਕੀਤਾ ਜਾਂਦਾ ਹੈ, ਕਈ ਵਾਰ ਤੁਹਾਨੂੰ ਲੋੜ ਤੋਂ ਜ਼ਿਆਦਾ ਜਿਹੜਾ ਉਹ ਉਸ ਪਾਸੇ ਲਾ ਕੇ ਤੁਹਾਡੇ ਰੀਸੋਰਸ, ਔਰ ਫਿਰ ਇਹ ਵੀ ਹੁੰਦਾ ਹੈ ਕਿ ਭਾਈ ਉਹਨਾਂ ਨੇ ਖਬਰ ਇਹ ਛੱਡ ਦਿੱਤੀ। ਫਿਰ ਤੁਹਾਡੇ ਜਿਵੇਂ ਹੁਣ ਉਹ ਜਿਹੜੀ ਸੈਨ ਫਰਾਂਸਿਸਕੋ ਦੀ ਖਬਰ ਹੈ ਕਿ ਜੀ ਅੱਗ ਲੱਗੀ, ਦਰਵਾਜ਼ੇ ਨੂੰ ਲੱਗੀ, ਉਹ 2 ਦਿਨ ਉਹਨਾਂ ਨੇ ਸੈਚਰਡੇ 'ਚ ਨੂੰ ਮਿਡਨਾਈਟ ਦਿਖਾਇਆ, ਉਹਦੀ ਕੋਈ ਰਿਪੋਰਟ ਨਹੀਂ ਸੀ, 2 ਦਿਨ ਕੋਈ ਖਬਰ ਨਹੀਂ ਸੀ। ਪਰ ਕਿਸੇ ਖਾਲਿਸਤਾਨੀ ਐਕਟਿਵਿਸਟ ਨੇ ਜਦੋਂ ਉਹਨੂੰ ਵਾਇਲੈਂਸ ਬਿਗੈਟਸ ਵਾਇਲੈਂਸ ਦੇ ਥੱਲੇ ਔਰ ਹਰਦੀਪ ਸਿੰਘ ਨਿੱਜਰ ਔਰ ਦੂਸਰੇ ਦੀਆਂ ਫੋਟੋਆਂ ਲਾ ਕੇ ਕੀਤਾ, ਉਹਨਾਂ ਦਾ TV ਚੈਨਲ ਜਿਹੜਾ ਏਜੰਸੀਆਂ ਦਾ ਨੈਟਵਰਕ, ਅਸੀਂ ਅੱਜ ਅਗੇਨ ਡਿਸਇਨਫੋ ਲੈਬ ਦਾ ਜ਼ਿਕਰ ਕਰਾਂਗੇ ਕਿ ਕਿਵੇਂ 95 ਦੇਸ਼ਾਂ ਦੇ ਵਿੱਚ ਇਹਨਾਂ ਦਾ ਇਹ ਨੈਟਵਰਕ, 500 ਤੋਂ ਜ਼ਿਆਦਾ ਆਊਟਲੈਟਸ, ਔਰ 15 ਸਾਲ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਯੂਰਪੀਅਨ NGO ਨੇ ਇਸ ਤੱਥ ਨੂੰ ਸਾਹਮਣੇ ਲਿਆਂਦਾ ਸੀ। ਉਸ ਵੀਡੀਓ ਨੂੰ ਫਿਰ ਕੋਟ ਕਰਕੇ ਇਹਨਾਂ ਨੇ ਸਟੇਟ ਡਿਪਾਰਟਮੈਂਟ ਤੋਂ ਰਿਐਕਸ਼ਨ ਲਿਆ, ਭਾਰਤੀ ਮੀਡੀਆ 'ਚ ਪੂਰਾ ਕਿ ਜੀ ਆਗ ਲਗਾ ਦੀ ਕਰ ਦਿਆ ਇਹ ਉਹ ਕਰ। ਸੋ ਮੈਨੂੰ ਇਹ ਲੱਗਦਾ ਵੀ ਈਵਨ ਇਸ ਹਵਾਲੇ ਨਾਲ ਵੀ, ਕਿਉਂਕਿ ਕੁਝ ਸਾਡੇ ਵੀਰ ਗੁੱਸੇ 'ਚ ਰਿਐਕਟ ਵੀ ਕਰਦੇ ਨੇ, ਉਹਨਾਂ ਦੇ ਜੇ ਉਹ ਭਾਵੇਂ ਜੇ ਉਹਨਾਂ ਦੀ ਟਵੀਟ ਹੈ ਜਾਂ ਸੋਸ਼ਲ ਮੀਡੀਆ ਹੈ ਉਹਦੇ ਸਕਰੀਨਸ਼ਾਟ ਜਾਂ ਉਹਨਾਂ ਦੀਆਂ ਆਡੀਓਜ਼, ਕਿਉਂਕਿ ਇਹ ਗੱਲ ਮੰਨ ਕੇ ਤੁਰੋ ਕਿ ਇਹਨਾਂ ਦਾ ਫੇਸਬੁੱਕ, ਇੰਸਟਾਗ੍ਰਾਮ, YouTube ਇਹਨਾਂ ਦੇ ਬੰਦੇ ਬੈਠੇ ਹੋਏ ਨੇ, ਹਰ ਲਫ਼ਜ਼ ਜੋ ਅਸੀਂ ਲਿਖਦੇ ਹਾਂ ਜਾਂ ਬੋਲਦੇ ਹਾਂ ਉਹ ਇਹਨਾਂ ਦੀਆਂ ਏਜੰਸੀਆਂ ਦੇ ਰਿਕਾਰਡ 'ਚ ਆ ਰਿਹਾ। ਸੋ ਅਸੀਂ ਇਹ ਵੀ ਕਹਿਣਾ ਚਾਹਾਂਗੇ ਕਿ ਭਾਈ ਇਸ ਦੇ ਉੱਤੇ ਕੌਸ਼ਨ ਵਰਤੀ ਜਾਏ, ਲੇਕਿਨ ਅਗੇਨ ਇਸ ਸਾਰੀ ਖੇਡ ਨੂੰ ਜਿਹੜਾ ਹੈ ਉਹ ਅਨਰੇਵਲ ਕਰਨ ਦੇ ਲਈ ਅਸੀਂ ਆਉਣ ਵਾਲੇ ਸੈਗਮੈਂਟਸ ਦੇ ਵਿੱਚ ਵੀ ਇਹਦੇ ਅੱਡ-ਅੱਡ ਐਸਪੈਕਟਸ ਦੇ ਉੱਤੇ ਗੱਲ ਕਰਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਫੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।